डीएमके आगू ए राजा ने प्रधान मंत्री नरेंद्र मोदी और केंद्रीय गृह मंत्री अमित शाह ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਉਹਨਾਂ ਨੂੰ ਖੁਦ ਮੁਖਤਿਆਰੀ ਦੇਣ, ਨਾ ਕਿ ਉਹਨਾਂ ਨੂੰ ਆਜ਼ਾਦ ਮੁਲਕ ਦੀ ਮੰਗ ਰੱਖਣ ਲਈ ਮਜਬੂਰ ਕਰਨ। ਇਵੇਂ ਦੀ ਹੀ ਗੱਲ 1994 ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤੀ ਗਈ ਬਈ ਜੇਕਰ ਕਨਫੈਡਰਲ ਨਾ ਬਣਾਇਆ ਗਿਆ ਢਾਂਚਾ ਮੁਲਕ ਦਾ, ਫੈਡਰਲ ਢਾਂਚਾ ਨਾ ਬਣਾਇਆ ਗਿਆ ਤਾਂ ਫਿਰ ਅਸੀਂ ਪ੍ਰਭੂ ਸੱਤਾ ਸੰਪन्न ਵੱਖਰਾ ਰਾਜ ਜਾਣੀ ਕਿ ਖਾਲਿਸਤਾਨ ਵੱਲ ਆ ਜਾਵਾਂਗੇ। ਉਸ ਮੌਕੇ ਇਹ ਗੱਲ ਕਹਿਣ ਦੀ ਬਜਾਏ ਆਹ ਗੱਲ ਆਖੀ ਗਈ ਕਿ ਕਨਫੈਡਰਲ ਢਾਂਚਾ ਜਿਹੜਾ ਹੈਗਾ ਨਵੇਂ ਸਿਰੋਂ ਘੜਿਆ ਜਾਵੇ, ਨਹੀਂ ਫਿਰ ਅਸੀਂ ਪ੍ਰਭੂ ਸੱਤਾ ਸੰਪन्न ਰਾਜ ਦੀ, ਮਤਲਬ ਹੈ ਇਹ ਖਾਲਿਸਤਾਨ ਵਾਲੀ ਸੀ ਗੱਲ, ਪਰ ਇਹਨਾਂ ਨੇ ਸ਼ਬਦ ਥੋੜੇ ਜਿਹੇ ਹੋਰ ਵਰਤ ਲਏ। ਹੋਰ ਵੀ ਕਈ ਤਰ੍ਹਾਂ ਪੂਰਨ ਆਜ਼ਾਦੀ, ਸਿੱਖ ਰਾਜ ਜਾਂ ਖਾਲਸਾ ਰਾਜ ਕਹਿ ਕੇ ਸਾਰਦੇ ਆ। ਜਿਹੜੇ ਕਰਨਾਟਕਾ ਦੇ, ਤਾਮਿਲਨਾਡੂ ਦੇ, ਉੜੀਸਾ ਦੇ ਜਾਂ ਹੋਰ ਇਹਨਾਂ ਖਿੱਤਿਆਂ ਦੇ ਜਿਹੜੇ ਲੋਕ ਨੇ ਉਹ ਬਹੁਤ ਭਾਰੀ ਜਿਹੜਾ ਖਤਰਾ ਉਹ ਪੰਜਾਬੀ, ਜਿਵੇਂ ਆਪਾਂ ਸਮਝਦੇ ਆ ਨਾ ਕਿ ਪੰਜਾਬੀ ਬੋਲੀ ਨੂੰ ਖਤਰਾ, ਉਵੇਂ ਉੱਥੇ ਦੇ ਲੋਕ ਵੀ ਆਪਦੀ ਬੋਲੀ ਨੂੰ ਤੇ ਆਪਦੇ ਸੱਭਿਆਚਾਰ ਨੂੰ ਹਿੰਦੂਤਵ ਤੋਂ ਖਤਰਾ ਮਹਿਸੂਸ ਕਰਦੇ। ਜੇ ਅੱਜ ਤਾਮਿਲਨਾਡੂ ਵਾਲੇ ਕਹਿ ਰਹੇ ਨੇ ਨਾ ਕਿ ਸਾਨੂੰ ਵੱਖਰੇ ਤਾਮਿਲਨਾਡੂ ਮੰਗਣ ਲਈ ਮਜਬੂਰ ਨਾ ਕਰੋ, ਉਹ ਭਾਈ ਤੁਸੀਂ ਮਜਬੂਰ ਨਾ ਕਰੋ ਵਾਲੀ ਗੱਲ ਛੱਡੋ, ਤੁਹਾਨੂੰ ਉਸ ਪਾਸੇ ਧੱਕਣਾ ਹੀ ਧੱਕਣਾ। ਹਿੰਦੂਤਵੀ ਫਾਸੀਵਾਦ ਆ ਜਿਹੜਾ, ਉਹ ਦਿਨੋਂ ਦਿਨ ਆਪਦੀਆਂ ਕਰਤੂਤਾਂ ਦੇ ਨਾਲ ਹਰ ਖਿੱਤੇ ਦੇ ਲੋਕਾਂ ਨੂੰ ਮਜਬੂਰ ਕਰ ਰਿਹਾ ਕਿ ਉਹ ਸੰਘਰਸ਼ ਲਈ ਮੈਦਾਨ ਵਿੱਚ ਆਉਣ। 89 ਦੇ ਵਿੱਚ ਜਿਹੜੀਆਂ ਖੁਫੀਆ ਏਜੰਸੀਆਂ ਸੀ ਜਾਂ ਪੰਜਾਬ ਦੇ ਹਾਲਾਤ ਸੀ, ਉਹ ਇਹ ਦੱਸ ਰਹੇ ਸੀ ਕਿ ਜੇ ਸਤਵੰਤ ਸਿੰਘ ਤੇ ਕੇਹਰ ਸਿੰਘ ਨੂੰ ਇੰਦਰਾ ਵਾਲੇ ਕਾਂਡ ਵਿੱਚ ਤੁਸੀਂ ਫਾਂਸੀ ਦੀ ਸਜ਼ਾ ਦਿੱਤੀ ਤਾਂ ਇਹਦਾ ਰਿਜ਼ਲਟ ਇਹ ਨਿਕਲੂ ਕਿ ਜਿਹੜਾ ਖਾਲਿਸਤਾਨੀ ਖਾੜਕੂਵਾਦ ਆ ਇਹ ਹੋਰ ਜ਼ਿਆਦਾ ਵੱਧ ਸਕਦਾ। ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ ਤੇ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ, ਆਪਾਂ ਫਾਂਸੀ ਦੇਣੀ ਹੀ ਦੇਣੀ ਆ, ਤੇ ਦਿੱਤੀ ਵੀ। TV 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੱਖਣੀ ਭਾਰਤ ਦੇ ਤਾਮਿਲਨਾਡੂ ਖਿੱਤੇ ਚੋਂ ਇੱਕ ਜਿਹੜੀ ਖਬਰ ਆਈ ਆ, ਉਹਨੇ ਸਾਡੇ ਸਿੱਖ ਭਾਈਚਾਰੇ ਦੇ ਵਿੱਚ ਕਾਫੀ ਚਰਚਾ ਉਹਦੇ ਬਾਰੇ ਹੋ ਰਹੀ ਆ। ਖਬਰ ਇਹ ਆ ਕਿ DMK ਆਗੂ A ਰਾਜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗੁਜ਼ਾਰਿਸ਼ ਕੀਤੀ ਆ ਕਿ ਉਹ ਉਹਨਾਂ ਨੂੰ ਖੁਦ ਮੁਖਤਿਆਰੀ ਦੇਣ, ਨਾ ਕਿ ਉਹਨਾਂ ਨੂੰ ਆਜ਼ਾਦ ਮੁਲਕ ਦੀ ਮੰਗ ਰੱਖਣ ਲਈ ਮਜਬੂਰ ਕਰਨ। ਸ਼ਹਿਰੀ ਸਥਾਨਕ ਇਕਾਈਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਾਜਾ ਨੇ ਕਿਹਾ ਕਿ ਭਾਵੇਂ ਦਰਾਵੜ ਲਹਿਰ ਦੇ ਬਾਨੀ ਪੇਰੀਆਰ ਸੁਤੰਤਰ ਤਾਮਿਲਨਾਡੂ ਦੀ ਵਕਾਲਤ ਕਰਦੇ ਸਨ, ਪਰ DMK ਨੇ ਇਸ ਮੰਗ ਤੋਂ ਦੂਰੀ ਬਣਾ ਲਈ। ਪਾਰਟੀ ਨੇ ਪੇਰੀਆਰ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਦੇ ਬਾਵਜੂਦ ਏਕਤਾ ਤੇ ਲੋਕਤੰਤਰ ਦਾ ਪੱਖ ਪੂਰਿਆ ਤੇ ਭਾਰਤ ਦੀ ਪ੍ਰਭੂ ਸੱਤਾ ਦੀ ਹਮਾਇਤ ਕੀਤੀ। ਸ਼੍ਰੀ ਰਾਜਾ ਨੇ ਕਿਹਾ ਕਿ ਮੈਂ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨੂੰ ਸਿਲੰਬਰ ਬੇਨਤੀ ਕਰਦਾ ਕਿ ਸਾਡੇ ਮੁੱਖ ਮੰਤਰੀ ਅੰਨਾ, ਸਾਬਕਾ ਮੁੱਖ ਮੰਤਰੀ ਤੇ DMK ਦੇ ਬਾਨੀ ਦੇ ਰਾਹ ਤੇ ਚੱਲ ਰਹੇ ਨੇ। ਸਾਨੂੰ ਪੇਰੀਆਰ ਦੇ ਰਾਹ ਵੱਲ ਨਾ ਧੱਕੋ, ਸਾਨੂੰ ਵੱਖਰੇ ਮੁਲਕ ਦੀ ਮੰਗ ਕਰਨ ਲਈ ਮਜਬੂਰ ਨਾ ਕਰੋ, ਸਾਨੂੰ ਸਵਾਈ ਖੁਦ ਮੁਖਤਿਆਰੀ ਦਿਓ। ਵਾਹਿਗੁਰੂ ਮਾਫ ਕਰਨਾ ਜੀ, ਸਾਨੂੰ ਸਵਾਈ ਖੁਦ ਮੁਖਤਿਆਰੀ ਦਿਓ ਤੇ ਉਸ ਸਮੇਂ ਤੱਕ ਅਸੀਂ ਟਿਕ ਕੇ ਨਹੀਂ ਬੈਠਾਂਗੇ। ਸੋ ਇਹ ਜਿਹੜੀ ਖਬਰ ਆ ਦੱਖਣੀ ਭਾਰਤ ਦੇ ਸੂਬੇ ਤਾਮਿਲਨਾਡੂ ਦੀ, ਇਹਦੇ ਵਿੱਚ ਉੱਥੋਂ ਦੇ DMK ਆਗੂ A ਰਾਜੇ ਨੇ ਇਹ ਕਿਹਾ ਕਿ ਸਾਨੂੰ ਖੁਦ ਮੁਖਤਿਆਰੀ ਚਾਹੀਦੀ, ਤੇ ਜੇ ਖੁਦ ਮੁਖਤਿਆਰੀ ਨਹੀਂ ਦਿਓਗੇ ਫਿਰ ਸਾਨੂੰ ਆਜ਼ਾਦ ਤਾਮਿਲਨਾਡੂ ਮੰਗਣ ਲਈ ਮਜਬੂਰ ਹੋਣਾ ਪਊ। ਮੈਂ ਇੱਥੇ ਇੱਕ ਗੱਲ ਹੋਰ ਜੋੜਨੀ ਚਾਹੁੰਦਾ ਕਿ 2 ਮਈ 1994 ਨੂੰ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਗਠਨ ਕੀਤਾ ਗਿਆ ਸੀ, ਅਕਾਲ ਤਖਤ ਸਾਹਿਬ, ਜਿਹਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਕੈਪਟਨ ਅਮਰਿੰਦਰ ਸਿੰਘ, ਕਰਨਲ ਜਸਮੇਰ ਸਿੰਘ ਬਾਲਾ, ਸਰਜੀਤ ਸਿੰਘ ਬਰਨਾਲਾ ਤੇ ਮਨਜੀਤ ਸਿੰਘ, ਭਾਈ ਮਨਜੀਤ ਸਿੰਘ, ਇਹਨਾਂ ਨੇ ਜਿਹੜਾ ਉਸ ਟਾਈਮ ਅੰਮ੍ਰਿਤਸਰ ਐਲਾਨਨਾਮਾ ਕੀਤਾ ਸੀ ਉਹ ਵੀ ਤਕਰੀਬਨ ਇਹੋ ਜਿਹੀਆਂ ਗੱਲਾਂ ਵਾਲਾ ਹੀ ਸੀ ਜਿਹੋ ਜਿਹੀਆਂ ਗੱਲਾਂ ਅੱਜ DMK ਆਗੂ A ਰਾਜਾ ਨੇ ਕੀਤੀਆਂ।
ਉਹਦੇ 'ਚ ਇਹ ਕਿਹਾ ਸੀ ਕਿ ਅਕਾਲੀ ਦਲ ਦਾ ਮਤ ਇਹ ਹੈ ਕਿ ਹਿੰਦੁਸਤਾਨ ਵੱਖ-ਵੱਖ ਕੌਮੀ ਸੱਭਿਆਚਾਰਾਂ ਦਾ ਇੱਕ ਉਪ ਮਹਾਦੀਪ ਹੈ, ਜਿਸ ਵਿੱਚ ਹਰ ਸੱਭਿਆਚਾਰ ਦੀ ਆਪਣੀ ਨਿਵੇਕਲੀ ਵਿਰਾਸਤ ਅਤੇ ਨਿਵੇਕਲੀ ਮੁੱਖ ਧਾਰਾ ਹੈ। ਇਸ ਉਪ ਮਹਾਦੀਪ ਨੂੰ ਇੱਕ ਕਨਫੈਡਰਲ ਵਿਧਾਨ ਰਾਹੀਂ ਨਵੇਂ ਸਿਰਿਓਂ ਸੰਗਠਿਤ ਕਰਨ ਦੀ ਲੋੜ ਹੈ, ਤਾਂ ਜੋ ਹਰ ਸੱਭਿਆਚਾਰ ਆਪਣੀ ਪ੍ਰਤਿਭਾ ਅਤੇ ਆਭਾ ਅਨੁਸਾਰ ਪ੍ਰਫੁੱਲਤ ਹੋਵੇ ਤੇ ਆਪਣੀ ਵਿਸ਼ੇਸ਼ ਖੁਸ਼ਬੂ ਵਿਸ਼ਵ ਸੱਭਿਆਚਾਰ ਦੇ ਬਾਗ ਨੂੰ ਦੇ ਸਕੇ। ਜੇ ਇਸ ਤਰ੍ਹਾਂ ਦਾ ਕਨਫੈਡਰਲ ਨਵ ਸੰਗਠਿਤ ਢਾਂਚਾ ਹਿੰਦੁਸਤਾਨੀ ਹੁਕਮਰਾਨਾਂ ਵੱਲੋਂ ਪ੍ਰਵਾਨ ਨਹੀਂ ਕੀਤਾ ਜਾਂਦਾ, ਤਾਂ ਸ਼੍ਰੋਮਣੀ ਅਕਾਲੀ ਦਲ ਕੋਲ ਇੱਕ ਪ੍ਰਭੂ ਸੱਤਾ ਸੰਪੰਨ ਰਾਜ ਦੀ ਮੰਗ ਕਰਨ ਅਤੇ ਇਸ ਲਈ ਜੱਦੋ-ਜਹਿਦ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਵੇਗਾ। ਜਿਵੇਂ ਅੱਜ ਡੀਐਮਕੇ ਵਾਲੇ ਕਹਿ ਰਹੇ ਨੇ ਕਿ ਸਾਨੂੰ ਖੁਦਮੁਖਤਿਆਰੀ ਦੇ ਦਿਓ, ਨਹੀਂ ਸਾਡੇ ਕੋਲ ਵੱਖਰਾ ਮੁਲਕ ਆਜ਼ਾਦ ਤਾਮਿਲਨਾਡੂ ਮੰਗਣ ਤੋਂ ਬਗੈਰ ਕੋਈ ਰਾਹ ਨਹੀਂ ਰਹਿ ਜਾਣਾ, ਫਿਰ ਸਾਡਾ ਸੰਘਰਸ਼ ਵੱਖਰੇ ਆਜ਼ਾਦ ਮੁਲਕ ਤਾਮਿਲਨਾਡੂ ਲਈ ਹੋਵੇਗਾ ਜੇ ਸਾਨੂੰ ਖੁਦਮੁਖਤਿਆਰੀ ਨਾ ਦਿੱਤੀ। ਇਵੇਂ ਦੀ ਹੀ ਗੱਲ 1994 ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤੀ ਗਈ ਬਈ ਜੇਕਰ ਕਨਫੈਡਰਲ ਨਾ ਬਣਾਇਆ ਗਿਆ ਢਾਂਚਾ ਮੁਲਕ ਦਾ, ਫੈਡਰਲ ਢਾਂਚਾ ਨਾ ਬਣਾਇਆ ਗਿਆ, ਤਾਂ ਫਿਰ ਅਸੀਂ ਪ੍ਰਭੂ ਸੱਤਾ ਸੰਪੰਨ ਵੱਖਰਾ ਰਾਜ ਜਾਣੀ ਕਿ ਖਾਲਿਸਤਾਨ ਵੱਲ ਆ ਜਾਵਾਂਗੇ। ਇੱਥੇ ਇਹ ਗੱਲ ਆਪਾਂ ਪਹਿਲਾਂ ਹੀ ਕਰ ਲਈਏ ਕਿ ਸਾਡੀ ਕੌਮ ਬੜੇ ਲੰਮੇ ਅਰਸੇ ਤੋਂ ਖਾਲਿਸਤਾਨ ਦੇ ਰਾਹ ਪਈ ਹੋਈ ਹੈ। 1978 ਦੇ ਵਿੱਚ ਦਲ ਖਾਲਸਾ ਨੇ ਖਾਲਿਸਤਾਨ ਦਾ ਐਲਾਨ ਕੀਤਾ, ਉਸ ਤੋਂ ਬਾਅਦ ਬੱਬਰ ਖਾਲਸਾ ਨੇ, ਫਿਰ ਨੈਸ਼ਨਲ ਕੌਂਸਲ ਆਫ ਖਾਲਿਸਤਾਨ ਬਣੀ। 1984 ਤੱਕ ਸੰਤ ਭਿੰਡਰਾਂਵਾਲੇ ਕਹਿੰਦੇ ਰਹੇ ਆ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਫਿਰ ਖਾਲਿਸਤਾਨ ਦੀ ਨੀਂਹ ਰੱਖ ਦਿੱਤੀ ਜਾਊਗੀ। ਇਸ ਤੋਂ ਬਾਅਦ ਵਿੱਚ ਜਦੋਂ ਹਮਲਾ ਹੋ ਗਿਆ ਫਿਰ ਕੌਮ ਦਾ ਨਿਸ਼ਾਨਾ ਖਾਲਿਸਤਾਨ ਹੋ ਗਿਆ, ਤਾਂ ਫਿਰ 29 ਅਪ੍ਰੈਲ 1986 ਨੂੰ ਜਿਹੜੀ ਪੰਥਕ ਕਮੇਟੀ ਬਣੀ ਸੀਗੀ ਉਹਨੇ ਖਾਲਿਸਤਾਨ ਦਾ ਐਲਾਨ ਕੀਤਾ। ਸਿੱਖ ਕੌਮ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦੇ ਨਾਂ ਖਾਲਿਸਤਾਨ ਤੋਂ ਸ਼ੁਰੂ ਹੁੰਦੇ ਸੀ, ਖਾਲਿਸਤਾਨ ਤੇ ਖਤਮ ਹੁੰਦੇ ਸੀ, ਜਿਵੇਂ ਕਿ ਖਾਲਿਸਤਾਨ ਕਮਾਂਡੋ ਫੋਰਸ, ਭਿੰਡਰਾਂਵਾਲਾ ਟਾਈਗਰਸ ਫੋਰਸ ਆਫ ਖਾਲਿਸਤਾਨ, ਖਾਲਿਸਤਾਨ ਲਿਬਰੇਸ਼ਨ ਫੋਰਸ, ਇਸ ਤਰੀਕੇ ਨਾਲ ਸਿੱਖਾਂ ਨੇ ਖਾਲਿਸਤਾਨ ਦੇ ਸੰਘਰਸ਼ ਨੂੰ ਪੂਰਾ ਬੁਲੰਦੀਆਂ ਤੇ ਪਹੁੰਚਾਇਆ। ਬਹੁਤ ਜਾਨਾਂ ਵਾਰੀਆਂ ਗਈਆਂ, ਬਹੁਤ ਜਾਨਾਂ ਲਈਆਂ ਗਈਆਂ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ। ਤੋਂ ਇਹ ਸੰਘਰਸ਼ ਜਦੋਂ ਸਿਖਰਾਂ ਛੂਹ ਰਿਹਾ ਸੀਗਾ, ਇਹਦੇ ਵਿੱਚ ਘੁਸਪੈਠ ਹੋਈ, ਬਹੁਤ ਸਾਰੀਆਂ ਗਲਤੀਆਂ ਸੰਘਰਸ਼ ਵਾਲੀ ਧਿਰ ਤੋਂ ਵੀ ਹੋਈਆਂ। ਇੱਕ ਵਾਰੀ ਖਾੜਕੂ ਸੰਘਰਸ਼ ਜਿਹੜਾ ਸੀਗਾ ਉਹ ਬਿਲਕੁਲ ਬੇਸ਼ੱਕ ਥੱਲੇ ਨੂੰ ਆ ਗਿਆ, ਪਰ ਉਹਨਾਂ ਦਿਨਾਂ ਦੇ ਵਿੱਚ ਇਹ ਜਿਹੜਾ ਅੰਮ੍ਰਿਤਸਰ ਐਲਾਨਨਾਮਾ ਕੀਤਾ ਗਿਆ, ਹੋਣਾ ਤਾਂ ਇਹ ਚਾਹੀਦਾ ਸੀ ਕਿ ਸਿੱਧੇ ਪੱਧਰੀ ਗੱਲ ਠਾਹ ਦੇਣੇ ਮਾਰੀ ਜਾਂਦੀ ਕਿ ਜਿਹੜਾ ਖਾਲਿਸਤਾਨ ਦਾ ਸੰਘਰਸ਼ ਪਹਿਲਾਂ ਚੱਲ ਰਿਹਾ, ਅਸੀਂ ਵੀ ਉਸੇ ਰਾਹ ਤੇ ਚੱਲ ਰਹੇ ਹਾਂ। ਤੇ ਉਸ ਮੌਕੇ ਇਹ ਗੱਲ ਕਹਿਣ ਦੀ ਬਜਾਏ ਆਹ ਗੱਲ ਆਖੀ ਗਈ ਕਿ ਕਨਫੈਡਰਲ ਢਾਂਚਾ ਜਿਹੜਾ ਹੈਗਾ ਨਵੇਂ ਸਿਰੋਂ ਘੜਿਆ ਜਾਵੇ, ਨਹੀਂ ਫਿਰ ਅਸੀਂ ਪ੍ਰਭੂ ਸੱਤਾ ਸੰਪੰਨ ਰਾਜ ਦੀ, ਮਤਲਬ ਹੈ ਇਹ ਖਾਲਿਸਤਾਨ ਵਾਲੀ ਸੀ ਗੱਲ, ਪਰ ਇਹਨਾਂ ਨੇ ਸ਼ਬਦ ਥੋੜੇ ਜਿਹੇ ਹੋਰ ਵਰਤ ਲਏ। ਹੋਰ ਵੀ ਕਈ ਤਰ੍ਹਾਂ ਪੂਰਨ ਆਜ਼ਾਦੀ, ਸਿੱਖ ਰਾਜ ਜਾਂ ਖਾਲਸਾ ਰਾਜ ਕਹਿ ਕੇ ਸਾਰਦੇ ਆ, ਪਰ ਜਿਹੜਾ ਆਨੰਦ ਖਾਲਿਸਤਾਨ ਕਹਿ ਕੇ ਆਉਂਦਾ ਉਹ ਇਹਨਾਂ ਗੱਲਾਂ 'ਚ ਨਹੀਂ ਆਉਂਦਾ, ਭਾਵਨਾ ਬੇਸ਼ੱਕ ਉਹੀ ਹੋਵੇ। ਸੋ ਜਦੋਂ 1994 ਦੇ ਵਿੱਚ ਅੰਮ੍ਰਿਤਸਰ ਐਲਾਨਨਾਮਾ ਕੀਤਾ ਗਿਆ, ਉਦੋਂ ਇਹ ਹਿਰਖ ਜਿਹਾ ਮੈਨੂੰ ਤਾਂ ਖਾਸ ਤੌਰ ਤੇ ਹੈਗਾ ਕਿ ਜਦੋਂ ਆਪਾਂ ਐਡਾ ਵੱਡਾ ਸੰਘਰਸ਼ ਖਾਲਿਸਤਾਨ ਲਈ ਲੜ ਚੁੱਕੇ ਸੀ, ਲੜ ਰਹੇ ਸੀ, ਤਾਂ ਉਹਦੀ ਕੰਟੀਨਿਊਟੀ ਦੇ ਵਿੱਚ ਇਹ ਗੱਲ ਰੱਖਣੀ ਚਾਹੀਦੀ ਸੀ, ਲਗਾਤਾਰਤਾ ਦੇ ਵਿੱਚ। ਪਤਾ ਨਹੀਂ ਉਸ ਮੌਕੇ ਕੀ ਸੋਚ ਕੇ ਇਹ ਗੱਲ ਕਹੀ ਗਈ ਕਿ ਜੇਕਰ ਕਨਫੈਡਰਲ ਨਵ ਸੰਗਠਿਤ ਢਾਂਚਾ ਮੰਨਣਾ ਤਾਂ ਉਹਨਾਂ ਨੇ ਖਾਲਿਸਤਾਨ ਵੀ ਨਹੀਂ ਸੀ, ਤੇ ਮੰਨਣਾ ਉਹਨਾਂ ਨੇ ਆਹ ਵੀ ਨਹੀਂ ਸੀ ਕਨਫੈਡਰਲ ਢਾਂਚਾ ਜਿਹਾ, ਤੇ ਜਦੋਂ ਉਹਨਾਂ ਨੇ ਮੰਨਣਾ ਹੀ ਫਿਰ ਖਾਲਿਸਤਾਨ ਦੀ ਗੱਲ ਕਿਉਂ ਨਹੀਂ ਕਰਨੀ ਚਾਹੀਦੀ ਸੀ। ਸੋ ਇਸ ਤਰੀਕੇ ਦੀ ਗੱਲ ਹੀ ਹੁਣ ਆਜ਼ਾਦ ਤਾਮਿਲਨਾਡੂ ਮੰਗਣ ਵਾਲੇ ਕਹਿ ਰਹੇ ਨੇ ਕਿ ਜੇ ਸਾਨੂੰ ਖੁਦਮੁਖਤਿਆਰੀ ਨਾ ਦਿੱਤੀ ਤਾਂ ਅਸੀਂ ਆਜ਼ਾਦ ਮੁਲਕ ਤਾਮਿਲਨਾਡੂ ਮੰਗਣ ਲਈ ਮਜਬੂਰ ਹੋ ਜਾਵਾਂਗੇ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਮਨੀਪੁਰ, ਨਾਗਾਲੈਂਡ ਤੇ ਹੋਰ ਬਹੁਤ ਸਾਰੇ ਭਾਰਤ ਦੇ ਅੱਡ-ਅੱਡ ਖਿੱਤੇ ਜਿਵੇਂ ਕਸ਼ਮੀਰ, ਉਹ ਇਸ ਭਾਰਤੀ ਹਕੂਮਤੀ ਸਿਸਟਮ ਦੇ ਵਿੱਚ ਆਪਦੇ ਆਪ ਨੂੰ ਕਸੂਤੇ ਫਸੇ ਹੋਏ ਮਹਿਸੂਸ ਕਰਦੇ ਆ। ਉਹਨਾਂ ਸੂਬਿਆਂ ਦੇ ਲੋਕ ਜਿਹੜੇ ਨੇ, ਉਹਨਾਂ ਦੀ ਬੋਲੀ, ਉਹਨਾਂ ਦਾ ਧਰਮ, ਉਹਨਾਂ ਦਾ ਸੱਭਿਆਚਾਰ, ਉਹਨਾਂ ਦਾ ਸਭ ਕੁਝ ਬਹੁਤ ਭਾਰੀ ਖਤਰੇ ਹੇਠ ਆਇਆ ਹੋਇਆ। ਉਹਨਾਂ ਲੋਕਾਂ ਨੂੰ ਇਹ ਵੀ ਰੰਜ ਆ ਕਿ ਸਾਡੇ ਲੋਕਾਂ ਦੇ ਹਿੱਤਾਂ ਦੀ, ਸਾਡੇ ਲੋਕਾਂ ਦੇ ਜਜ਼ਬਾਤਾਂ ਦੀ ਕੋਈ ਕਦਰ ਨਹੀਂ ਕੀਤੀ ਜਾਂਦੀ। ਸਿਰਫ ਦਿੱਲੀ ਅਤੇ ਦਿੱਲੀ ਦੇ ਆਲੇ ਦੁਆਲੇ ਜਿਹੜੇ ਕੁਝ ਸੂਬੇ ਨੇ, ਉੱਥੋਂ ਦੇ ਲੋਕਾਂ ਦੀ ਬੋਲੀ ਥੋਪੀ ਜਾ ਰਹੀ ਆ, ਉੱਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਤੇ ਉੱਥੋਂ ਦੇ ਲੋਕਾਂ ਦੇ ਹਿੱਤ ਵਾ ਜਿਹੜੇ
ਉਹਨਾਂ ਨੂੰ ਹੀ ਤਰਜੀਹ ਆ ਜਿਹੜੀ ਉਹ ਦਿੱਤੀ ਜਾ ਰਹੀ ਹੈ। ਇਹੀ ਪੀੜ ਆ ਜਿਹੜੀ ਉਹ ਕਸ਼ਮੀਰ ਦੇ ਲੋਕਾਂ ਦੀ ਆ। ਇਹੀ ਪੇਨ, ਇਹੀ ਦਰਦ ਸਾਡਾ ਪੰਜਾਬ ਦੇ ਲੋਕਾਂ ਦਾ ਵਾ ਕਿ ਸਾਡੇ ਦਰਿਆਈ ਪਾਣੀ ਲੁੱਟੇ ਜਾ ਰਹੇ ਨੇ, ਸਾਡੇ ਜਿਹੜੇ ਕੁਦਰਤੀ ਸੋਮੇ ਆ ਉਹਨਾਂ ਤੋਂ ਸਾਡਾ ਅਧਿਕਾਰ ਖੋਹਿਆ ਜਾ ਰਿਹਾ, ਤੇ ਇਵੇਂ ਹੀ ਸਾਡੀ ਬੋਲੀ ਨੂੰ, ਸਾਡੇ ਧਰਮ ਨੂੰ, ਸਾਡੇ ਸੱਭਿਆਚਾਰ ਨੂੰ, ਸਿੱਖ ਹਿੱਤਾਂ ਨੂੰ, ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਜਾ ਰਹੀ ਆ। ਇਹੀ ਜਿਹੜੀ ਪੀੜ ਆ ਉਹ ਮਨੀਪੁਰ ਦੇ, ਨਾਗਾਲੈਂਡ ਦੇ ਜਾਂ ਹੋਰ ਜਿਹੜੇ ਲੋਕ ਨੇ ਉਹ ਮਹਿਸੂਸ ਕਰ ਰਹੇ ਨੇ। ਪਿਛਲੇ ਦਿਨੀ ਇੱਕ ਫਿਲਮ ਅਨੇਕ ਕਰਕੇ ਆਈ ਆ, ਉਹਦੇ ਵਿੱਚ ਫਿਲਮ ਦਾ ਥੀਮ ਇਸੇ ਗੱਲ ਤੇ ਹੀ ਆ। ਬੇਸ਼ੱਕ ਫਿਲਮ ਦਾ ਅੰਤ ਤਾਂ ਉਹਨਾਂ ਨੇ ਭਾਰਤੀ ਸੈਂਸਰ ਬੋਰਡ ਤੋਂ ਫਿਲਮ ਪਾਸ ਕਰਾਉਣ ਦੇ ਮਕਸਦ ਦੇ ਤਹਿਤ ਭਾਰਤੀ ਨਜ਼ਰੀਆ ਅਨੁਸਾਰੀ ਕੀਤਾ, ਪਰ ਉਹਦੇ ਵਿੱਚ ਫਿਲਮ ਦੇ ਵਿੱਚ ਉਹਨਾਂ ਨੇ ਇਹ ਜ਼ਰੂਰ ਨੰਗਾ ਕੀਤਾ ਹੈ ਕਿ ਸਾਰੇ ਭਾਰਤ ਦੇ ਅੱਡ-ਅੱਡ ਖਿੱਤਿਆਂ 'ਚ ਵਸਦੇ ਹੋਏ ਲੋਕ ਆ ਜਿਹੜੇ ਉਹ ਬਹੁਤ ਭਾਰੀ ਪੀੜ ਝੱਲ ਰਹੇ ਨੇ, ਕਿਉਂਕਿ ਉਹਨਾਂ ਦੀ ਆਇਡੈਂਟੀਟੀ ਦਾ ਕ੍ਰਾਈਸਿਸ ਆ, ਹੋਂਦ ਦੀ ਲੜਾਈ ਆ। ਜਿਹੜੀ ਦੀਪ ਸਿੱਧੂ ਗੱਲ ਕਹਿੰਦਾ ਰਿਹਾ ਕਿ ਸਾਡੀ ਹੋਂਦ ਦੀ ਲੜਾਈ ਹੈ। ਸੋ ਇਹ ਜਿਹੜਾ ਸੰਘਰਸ਼ ਆ ਇਹ ਉਸ ਫਿਲਮ ਦੇ ਰਾਹੀਂ ਕਿ ਕਿਵੇਂ ਕਸ਼ਮੀਰੀ, ਕਿਵੇਂ ਹੋਰ ਲੋਕ ਜਿਹੜੇ ਨੇ ਆਪਦੀ ਲੜਾਈ ਜਿਹੜੀ ਹੈਗੀ ਆ ਅੱਗੇ ਵਧਾ ਰਹੇ ਨੇ। ਉਸ ਫਿਲਮ ਤੋਂ ਬਗੈਰ ਹੋਰ ਵੀ ਕਈ ਇਹੋ ਜਿਹੀਆਂ ਫਿਲਮਾਂ, ਜਿਵੇਂ ਹੈਦਰ ਆਈ ਸੀ ਕਸ਼ਮੀਰ ਦੇ ਸੰਘਰਸ਼ ਨੂੰ, ਉਹਦੇ ਵਿੱਚ ਦਰਸਾਇਆ ਗਿਆ। ਇੱਕ ਲਮਹਾ ਫਿਲਮ ਆਈ। ਇਹ ਫਿਲਮਾਂ ਜਿਹੜੀਆਂ ਨੇ ਬੇਸ਼ੱਕ ਭਾਰਤੀ ਸੈਂਸਰ ਬੋਰਡ ਤੋਂ ਪਾਸ ਕਰਾਉਣੀਆਂ ਹੋਣ ਕਰਕੇ ਅੰਤ ਤਾਂ ਉਹਨਾਂ ਦਾ ਜਿਹੜਾ ਹੈਗਾ ਉਹ ਭਾਰਤੀ ਹਕੂਮਤੀ ਸਿਸਟਮ ਦੇ ਨਾਲ ਮੇਲ ਕੇ ਕੀਤਾ ਜਾਂਦਾ, ਪਰ ਉਹਦੇ ਵਿੱਚ 60-70% ਮਸਾਲਾ ਉਹ ਜ਼ਰੂਰ ਹੁੰਦਾ ਜਿਹਦੇ ਨਾਲ ਉਹਨਾਂ ਖਿੱਤਿਆਂ ਦੇ ਲੋਕਾਂ ਦੀ ਤਸੱਲੀ ਹੋ ਜਾਂਦੀ ਆ ਕਿ ਸਾਡੀ ਗੱਲ ਕੀਤੀ ਗਈ ਹੈ। ਇਹ ਗੱਲ ਵੱਖਰੀ ਆ ਕਿ ਸਾਡੇ ਪੰਜਾਬ ਦੇ ਸੰਦਰਭ ਵਿੱਚ ਅਜੇ ਤੱਕ ਕੋਈ ਇਹੋ ਜਿਹੀ ਕਾਰਗਰ ਫਿਲਮ ਨਹੀਂ ਆਈ ਜਿਹਦੇ 'ਚ ਇਹ ਦੱਸਿਆ ਜਾਵੇ ਕਿ ਅਸਲ ਵਿੱਚ ਸਾਡਾ ਕੇਸ ਕੀ ਆ, ਸਾਡਾ ਮਸਲਾ ਕੀ ਆ। ਚਲੋ ਰੱਬ ਕਦੇ ਕਿਰਪਾ ਕਰੂਗਾ, ਸਾਡੀ ਆਮ ਤੌਰ ਤੇ ਜਿਹੜੀਆਂ ਫਿਲਮਾਂ ਸਾਡੇ ਸੰਘਰਸ਼ ਬਾਰੇ ਆਉਂਦੀਆਂ ਨੇ ਉਹਨਾਂ 'ਚ ਕਿਸੇ ਸੰਘਰਸ਼ ਦੇ ਯੋਧੇ ਨੂੰ ਜਾਂ ਸੰਘਰਸ਼ ਦੀਆਂ ਕਾਰਵਾਈਆਂ ਨੂੰ ਵਡਿਆਉਣ ਤੱਕ ਹੀ ਰਹਿ ਜਾਂਦੇ ਆ। ਜਿਹੜਾ ਮੂਲ ਏਜੰਡਾ ਸਾਡਾ, ਜਿਹਦੇ ਕਰਕੇ ਅਸੀਂ ਹਥਿਆਰ ਚੱਕੇ ਜਾਂ ਜਿਹਦੇ ਕਰਕੇ ਖਾਲਿਸਤਾਨ ਦੇ ਰਾਹ ਤੁਰੀ ਆ ਕੌਮ, ਉਸ ਪਾਸੇ ਨੂੰ ਗੱਲ ਘਟ ਜਾਂਦੀ ਹੈ। ਪਰ ਖੈਰ ਕਦੇ ਨਾ ਕਦੇ ਕੋਈ ਸ਼ਾਇਦ ਆ ਜਾਵੇ ਇਸ ਤਰ੍ਹਾਂ ਦੀ ਗੱਲ। ਇਸ ਮੌਕੇ ਤਾਂ ਗੱਲ ਇਹ ਹੈ ਕਿ ਸਾਰੇ ਭਾਰਤ ਦੇ ਵਿੱਚ ਅੱਡ-ਅੱਡ ਥਾਵਾਂ ਦੇ ਉੱਤੇ ਅੱਡ-ਅੱਡ ਲੋਕ ਜਿਹੜੇ ਨੇ ਅੱਡ-ਅੱਡ ਢੰਗ ਤਰੀਕਿਆਂ ਨਾਲ ਇਸ ਸਿਸਟਮ ਦੇ ਖਿਲਾਫ ਅੱਕੇ ਹੋਏ ਲੜਨ ਲਈ ਮਜਬੂਰ ਨੇ। ਚਾਹੇ ਉਹ ਦਲਿਤ ਨੇ, ਚਾਹੇ ਮਾਓਵਾਦੀ ਨੇ, ਚਾਹੇ ਉਹ ਆਹ ਤਾਮਿਲਨਾਡੂ ਨੇ, ਚਾਹੇ ਕੋਈ ਮਨੀਪੁਰੀਏ, ਨਾਗਾਲੈਂਡੀਏ, ਬੋਡੋਲੈਂਡੀਏ, ਚਾਹੇ ਕਸ਼ਮੀਰੀਏ ਨੇ। ਜਿਹੜੀ ਗੱਲ ਆਹ ਤਾਮਿਲਨਾਡੂ ਵਾਲੇ ਭਰਾਵਾਂ ਦੀ ਆ, ਆਪਾਂ ਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਸਾਊਥ ਇੰਡੀਆ ਜਿਹੜਾ ਹੈ, ਦੱਖਣ ਭਾਰਤ ਦੇ ਲੋਕਾਂ ਦੇ, ਜਿਹੜੇ ਕਰਨਾਟਕਾ ਦੇ, ਤਾਮਿਲਨਾਡੂ ਦੇ, ਉੜੀਸਾ ਦੇ ਜਾਂ ਹੋਰ ਇਹਨਾਂ ਖਿੱਤਿਆਂ ਦੇ ਜਿਹੜੇ ਲੋਕ ਨੇ ਉਹ ਬਹੁਤ ਭਾਰੀ ਜਿਹੜਾ ਖਤਰਾ, ਉਹ ਪੰਜਾਬੀ, ਜਿਵੇਂ ਆਪਾਂ ਸਮਝਦੇ ਆ ਨਾ ਕਿ ਪੰਜਾਬੀ ਬੋਲੀ ਨੂੰ ਖਤਰਾ, ਉਵੇਂ ਉੱਥੇ ਦੇ ਲੋਕ ਵੀ ਆਪਦੀ ਬੋਲੀ ਨੂੰ ਤੇ ਆਪਦੇ ਸੱਭਿਆਚਾਰ ਨੂੰ ਹਿੰਦੂਤਵ ਤੋਂ ਖਤਰਾ ਮਹਿਸੂਸ ਕਰਦੇ। ਤੇ ਹਿੰਦੂਤਵੀ ਫਾਸੀਵਾਦ ਆ ਜਿਹੜਾ ਉਹ ਦਿਨੋਂ ਦਿਨ ਆਪਦੀਆਂ ਕਰਤੂਤਾਂ ਦੇ ਨਾਲ ਹਰ ਖਿੱਤੇ ਦੇ ਲੋਕਾਂ ਨੂੰ ਮਜਬੂਰ ਕਰ ਰਿਹਾ ਕਿ ਉਹ ਸੰਘਰਸ਼ ਲਈ ਮੈਦਾਨ ਵਿੱਚ ਆਉਣ। ਲੋਕ ਇਸ ਗੱਲ ਦੀ ਚਰਚਾ ਵੀ ਕਰਨ ਲੱਗ ਪਏ ਨੇ ਕਿ ਜਿਹੜਾ ਇਹ ਕਹਿੰਦੇ ਆ ਹਿੰਦੂ ਰਾਸ਼ਟਰ ਬਣਾਉਣਾ, ਹਿੰਦੂ ਰਾਸ਼ਟਰ ਪਤਾ ਨਹੀਂ ਬਣੂ ਕਿ ਨਹੀਂ ਬਣੂ, ਪਰ ਇਸ ਮੁਲਕ ਦੇ ਟੁਕੜੇ ਟੁਕੜੇ ਲਾਜ਼ਮੀ ਹੋ ਜਾਣਗੇ, ਕਿਉਂਕਿ ਜਿਸ ਤਰੀਕੇ ਦਾ ਸਿਸਟਮ ਇਸ ਵੇਲੇ ਬਣਿਆ ਹੋਇਆ ਇਹਦੇ ਵਿੱਚ ਸਾਫ਼ ਦਿਖ ਰਿਹਾ ਹੈਗਾ ਕਿ ਸਮਾਂ ਜਿਹੜਾ ਹੈਗਾ ਉਹ ਦਿਨੋਂ ਦਿਨ ਖਰਾਬ ਹੀ ਹੁੰਦਾ ਜਾਂਦਾ। ਕੋਈ ਇਹੋ ਜਿਹੀ ਗੱਲ ਲੱਭ ਨਹੀਂ ਰਹੀ ਜਿਹਦੇ ਕਰਕੇ ਕਿਹਾ ਜਾ ਸਕੇ ਕਿ ਹਾਂ ਬਈ ਬੜਾ ਸਹੀ ਪਾਸੇ ਨੂੰ ਗੱਲ ਜਾ ਰਹੀ ਆ। ਹੁਣ ਸਾਡੇ ਸਾਹਮਣੇ ਆ ਕਿ ਸੁਪਰੀਮ ਕੋਰਟ ਨੇ ਨੁਪੁਰ ਸ਼ਰਮਾ ਵਾਲੇ ਕੇਸ ਵਿੱਚ ਕੁਝ ਟਿੱਪਣੀਆਂ ਕੀਤੀਆਂ, ਔਰ ਉਹ ਟਿੱਪਣੀਆਂ ਜਿਹੜੀਆਂ ਸੀਗੀਆਂ ਬਿਲਕੁਲ ਜਾਇਜ਼ ਸੀ ਕਿ ਤੁਸੀਂ ਤਾਂ ਜੀ ਸਾਰੇ ਭਾਰਤ ਦਾ ਮਾਹੌਲ ਖਰਾਬ ਕੀਤਾ ਪਿਆ, ਸਾਰੇ ਸੰਸਾਰ ਦੇ ਵਿੱਚ ਅੱਗ ਲਾਈ ਪਈ ਆ। ਔਰ ਨੁਪੁਰ ਸ਼ਰਮਾ ਨੂੰ ਜਿਹੜੀ ਝਾੜ ਪਈ ਸੀ, ਉਦੋਂ ਬਾਅਦ ਚ ਹਿੰਦੂ ਕੱਟੜਪੰਥੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਸੁਪਰੀਮ ਕੋਰਟ ਨੂੰ ਸੁਪਰੀਮ ਕੋਠਾ ਗਰਦਾਨਿਆ ਤੇ ਟਵੀਟ ਕਰ ਕਰਕੇ ਸਾਰੇ ਸੋਸ਼ਲ ਮੀਡੀਆ ਤੇ ਜੋ ਹਨੇਰੀ ਲਿਆਂਦੀ ਉਹਦੇ ਖਿਲਾਫ, ਉਹਦੇ ਬਾਰੇ ਕੱਲ ਜਿਹੜਾ ਸੁਪਰੀਮ ਕੋਰਟ ਦਾ ਜੱਜ ਆ ਜਿਹਨੇ ਇਹ ਟਿੱਪਣੀਆਂ ਕੀਤੀਆਂ ਸੀ, ਉਹਨੇ ਵੀ ਜਿਹੜੀ ਕਾਫੀ ਚਿੰਤਾ ਜਤਾਈ ਸੀ। ਔਰ ਇਹ ਗੱਲ ਸਾਰੇ ਸੱਭਿਅਕ ਸਿਵਲਾਈਜ਼ਡ ਲੋਕਾਂ ਨੂੰ ਵਾਹਵਾ ਬੁਰੀ ਲੱਗੀ ਸੀ ਕਿ ਸੁਪਰੀਮ ਕੋਰਟ ਨੇ ਜੇਕਰ ਇਸ ਮੁਲਕ ਨੂੰ ਇੱਕ ਚੰਗੀ ਰਾਏ ਦਿੱਤੀ ਆ
ਇੱਕ ਔਰਤ ਦੇ ਬਹਾਨੇ ਬਾਕੀ ਕੱਟੜਪੰਥੀਆਂ ਨੂੰ ਵੀ ਝੰਜੋ ਰਿਹਾ ਵਾ ਕਿ ਸਹੀ ਬੋਲੀ ਵਰਤੋ, ਕਿਉਂ ਲੋਕਾਂ ਦੀ ਸਿਵਲ ਵਾਰ ਕਰਾਉਣੀ ਆ, ਕਿਉਂ ਤੁਸੀਂ ਜਿਹੜਾ ਜਿਵੇਂ ਉੱਥੇ ਇੱਕ ਮੁਸਲਮਾਨ ਜਿਹੜੇ ਸੀਗੇ ਦੋ, ਉਹਨਾਂ ਨੂੰ ਵਰਤ ਕੇ ਬੀਜੇਪੀ ਵਾਲਿਆਂ ਨੇ ਕਰਤੂਤ ਕੀਤੀ ਆ ਤੇ ਹਿੰਦੂ ਦਰਜੀ ਮਾਰਤਾ ਤਾਂ ਕਿ ਹਿੰਦੂ ਤੇ ਮੁਸਲਮਾਨਾਂ ਦੇ ਜਿਹੜੇ ਹੈਗੇ ਆ ਦੰਗੇ ਹੋ ਜਾਣ। ਇਵੇਂ ਦੀ ਕਰਤੂਤ ਇੱਕ ਬੀਜੇਪੀ ਆਈਟੀ ਸੈੱਲ ਦਾ ਹੈੱਡ ਜਿਹੜਾ ਉੱਥੇ ਫੜਿਆ ਗਿਆ ਆਪਣੇ ਜੰਮੂ ਕਸ਼ਮੀਰ ਦੇ ਵਿੱਚ, ਉਹਦੇ ਬਾਰੇ ਹੁਣ ਇੱਥੋਂ ਤੱਕ ਚਰਚਾ ਹੋ ਰਹੀ ਆ ਕਿ ਇਹ ਤਾਂ ਜਿਹੜੀਆਂ ਉੱਥੇ ਹਿੰਦੂ ਭਾਈਚਾਰੇ ਦੇ ਹਿੱਤਾਂ ਦੇ ਉਲਟ ਕੋਈ ਵੀ ਐਕਸ਼ਨ ਇਹਨਾਂ ਤੋਂ ਕਰਵਾਇਆ ਜਾ ਸਕਦਾ ਸੀ ਬੀਜੇਪੀ ਵੱਲੋਂ। ਜਿਵੇਂ ਪੁਲਵਾਮਾ ਵਾਲੇ ਅਟੈਕ ਬਾਰੇ ਸਾਰੇ ਇਹ ਗੱਲ ਸੋਚਦੇ ਆ ਕਿ ਉਹ ਤਾਂ ਮੋਦੀ ਦੇ ਹੱਕ ਵਿੱਚ ਹਵਾ ਚਲਾਉਣ ਦੇ ਲਈ, ਉੱਥੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੇ ਲਈ ਵੀ ਉਹ ਕੁਝ ਗਿਣ ਮਿੱਥ ਕੇ ਕੀਤਾ ਹੋਇਆ ਇੱਕ ਐਕਸ਼ਨ ਸੀ। ਤੇ ਇਵੇਂ ਦੀ ਕੋਈ ਕਾਰਵਾਈ ਮੰਨ ਲਓ ਕੱਲ ਨੂੰ ਜਿਹੜੀ ਆ ਯਾਤਰਾ ਜਾਂਦੀ ਹੁੰਦੀ ਆ ਅਮਰਨਾਥ ਦੀ ਯਾਤਰਾ ਦੇ ਉੱਤੇ ਉੱਥੇ ਅਟੈਕ ਹੋ ਜੇ ਤੇ ਇਹੋ ਜਿਹੀ ਕੋਈ ਜਿਹੜੀ ਜਥੇਬੰਦੀ ਜਾਂ ਇਹੋ ਜਿਹਾ ਜਿਹੜਾ ਆਗੂ ਆ ਜਿਹੜਾ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਦਾ ਉਹ ਜ਼ਿੰਮੇਵਾਰੀ ਲਵੇ ਤਾਂ ਆਮ ਭਾਰਤੀਆਂ ਨੂੰ ਮੁਸਲਮਾਨਾਂ ਜਾਂ ਕਸ਼ਮੀਰੀਆਂ ਦੇ ਖਿਲਾਫ ਨਫ਼ਰਤ ਵਧੂਗੀ, ਪਰ ਉਹ ਕਰਤੂਤ ਬੀਜੇਪੀ ਨੇ ਕਰਾਈ ਹੋਊਗੀ। ਸੋ ਇਹੋ ਜਿਹੀਆਂ ਕਰਤੂਤਾਂ ਬੀਜੇਪੀ ਪਹਿਲਾਂ ਵੀ ਕਰਾ ਰਹੀ ਆ, ਹਿੰਦੂਤਾ ਵਾਲੇ ਪਹਿਲਾਂ ਵੀ ਕਰਾ ਰਹੇ ਆ, ਅੱਜ ਵੀ ਕਰਾ ਰਹੇ ਆ, ਗਾਹਾਂ ਵੀ ਇਹਨਾਂ ਨੇ ਹਟਣਾ ਨਹੀਂ। ਪਰ ਸਮਾਜ ਨੂੰ ਇਸ ਗੱਲੋਂ ਜਿਹੜਾ ਹੈਗਾ ਜ਼ਰੂਰ ਚੇਤੰਨ ਹੋਣਾ ਚਾਹੀਦਾ ਤੇ ਇਸ ਚੇਤੰਨਤਾ ਨੂੰ ਲਿਆਉਣ ਦੇ ਲਈ ਜੇਕਰ ਕੋਈ ਯਤਨ ਕਰਦਾ ਹੈ, ਜਿਵੇਂ ਸੁਪਰੀਮ ਕੋਰਟ ਦੇ ਜੱਜ ਨੇ ਸਮਝਾਇਆ, ਕਿਹਾ, ਤਾੜਨਾ ਕੀਤੀ ਆ ਨੂਪਰ ਸ਼ਰਮਾ ਨੂੰ ਕਿ ਇਹ ਕੋਈ ਬੰਦਿਆਂ ਵਾਲੀ ਗੱਲ ਨਹੀਂ ਹੈ ਤੇ ਉਹਦੇ ਖਿਲਾਫ ਇਸ ਮੁਲਕ ਨੇ ਸੁਪਰੀਮ ਕੋਠਾ ਉਹਨੂੰ ਗਰਦਾਨ ਕੇ ਜਿੰਨਾ ਮਾੜਾ ਚੰਗਾ ਸੁਪਰੀਮ ਕੋਰਟ ਦੇ ਖਿਲਾਫ ਬੋਲਿਆ। ਹਾਲਾਂਕਿ ਸਾਡੇ ਮਾਮਲੇ ਵਿੱਚ ਵੀ ਭਾਰਤੀ ਨਿਆਂਪਾਲਕਾਂ ਨੇ ਕੋਈ ਬਹੁਤੇ ਚੰਗੇ ਫੈਸਲੇ ਨਹੀਂ ਕੀਤੇ, ਸਿੱਖਾਂ ਨੂੰ ਬੜੀ ਤਕਲੀਫ ਹੈ। ਪਰ ਜੇ ਨੂਪਰ ਸ਼ਰਮਾ ਦੀ ਉਸ ਗਲਤੀ ਨੂੰ ਗਲਤ ਕਹਿ ਦਿੱਤਾ ਤਾਂ ਸੁਪਰੀਮ ਕੋਰਟ ਨੂੰ ਸੁਪਰੀਮ ਕੋਠਾ ਕਹਿ ਕੇ ਜੋ ਭੰਡੀ ਪ੍ਰਚਾਰ ਕੀਤਾ ਗਿਆ ਉਹ ਆਪਣੇ ਆਪ ਚ ਦੱਸਦਾ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਜਾਂ ਕਿਸੇ ਹੋਰ ਜਿਹੜੇ ਮੁਲਕ ਦੇ ਥੰਮ ਸੰਸਥਾਵਾਂ ਨੇ ਉਹਨਾਂ ਲਈ ਵੀ ਭਿਆਨਕ ਆ। ਉੱਥੇ ਵੀ ਹੁਣ ਉਹੀ ਕੱਟ ਸਕੂਗਾ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੇ ਵਿੱਚੋਂ ਵੀ ਜਿਹੜਾ ਭਾਰਤੀ ਹਿੰਦੂ ਤਵੀਆਂ ਦੇ ਸਾਹਮਣੇ ਗੋਡੇ ਟੇਕੇ, ਇਵੇਂ ਪਾਰਲੀਮੈਂਟ ਦੇ ਵਿੱਚ, ਇਵੇਂ ਵਿਧਾਨ ਪਾਲਿਕਾ, ਨਿਆਂ ਪਾਲਿਕਾ, ਕਾਨੂੰਨ ਪਾਲਿਕਾ ਸਭ ਥਾਂ ਦੇ ਉੱਤੇ ਹਿੰਦੂ ਕੱਟੜਵਾਦ ਦੇ ਸਾਹਮਣੇ ਗੋਡੇ ਟੇਕ ਕੇ ਅੱਗੇ ਵਧਿਆ ਜਾ ਸਕੇਗਾ। ਇਹ ਜਿਹੜੀ ਚੀਜ਼ ਬਣ ਰਹੀ ਹੈ ਇਹ ਬੜੀ ਖਤਰਨਾਕ ਆ ਤੇ ਉਸ ਜੱਜ ਦੀ ਬਹੁਤ ਲੋਕਾਂ ਨੇ ਹਮਾਇਤ ਕੀਤੀ ਸੀ ਕਿ ਤੁਸੀਂ ਵਧੀਆ ਕੀਤਾ ਤੇ ਜਦੋਂ ਉਹਨੇ ਕਿਹਾ ਕਿ ਸੁਪਰੀਮ ਕੋਰਟਾ ਕਹਿ ਰਹੇ ਨੇ ਉਹਦਾ ਵਿਰੋਧ ਕੀਤਾ ਸੀ ਤਾਂ ਵੀ ਜੱਜ ਨੂੰ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਸੀ ਕਿ ਤੁਸੀਂ ਸਹੀ ਕਰ ਰਹੇ ਹੋ। ਪਰ ਹੁਣ ਅੱਜ ਖਬਰ ਇਹ ਆ ਰਹੀ ਆ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਇੱਕ ਚਿੱਠੀ ਲਿਖੀ ਗਈ ਆ ਜਿਹਦੇ ਵਿੱਚ ਇਹ ਮੰਗ ਕੀਤੀ ਗਈ ਆ ਕਿ ਜਿਹੜੀਆਂ ਤੁਸੀਂ ਨੂਪਰ ਸ਼ਰਮਾ ਦੇ ਖਿਲਾਫ ਟਿੱਪਣੀਆਂ ਕੀਤੀਆਂ ਨੇ ਇਹ ਵਾਪਸ ਕਰੀਆਂ ਜਾਣ। ਜਿਹੜਾ ਤੁਸੀਂ ਉਹਨੂੰ ਕਿਹਾ ਨਾ ਕਿ ਤੂੰ ਤਾਂ ਸਾਰੇ ਜਿਹੜਾ ਹੈਗਾ ਭਾਰਤ ਵਿੱਚ ਲਾਂਬੂ ਲਾ ਤੇ ਮਾਹੌਲ ਖਰਾਬ ਕਰਤਾ, ਤੂੰ ਕਾਹਦੀ ਮਾਫੀ ਮੰਗੀ ਆ, ਏਦਾਂ ਹੋਣਾ, ਉਹ ਸਾਰੀਆਂ ਗੱਲਾਂ ਲਈ ਕਹਿੰਦੇ ਸੁਪਰੀਮ ਕੋਰਟ ਵਾਲੇ ਜਿਹੜੇ ਨੇ ਉਹ ਟਿੱਪਣੀਆਂ ਵਾਪਸ ਲੈਣ। ਔਰ ਇਹ ਜਿਹੜੀ ਚਿੱਠੀ ਆ ਇਹਦੇ ਉੱਤੇ 15 ਰਿਟਾਇਰਡ ਜੱਜਾਂ ਨੇ ਸਾਈਨ ਕੀਤੇ ਨੇ ਜੀ, 77 ਰਿਟਾਇਰਡ ਬਿਊਰੋਕਰੇਟਸ ਨੇ ਸਾਈਨ ਕੀਤੇ ਨੇਗੇ ਤੇ 25 ਰਿਟਾਇਰਡ ਆਰਮਡ ਫੋਰਸ ਦੇ ਅਫਸਰਾਂ ਦੇ ਸਾਈਨ ਨੇਗੇ। ਇਹ ਦਸਖਤ ਜਿਹੜੇ ਕਰਕੇ ਇੱਕ ਚਿੱਠੀ ਬਣਾ ਕੇ ਹੈਵੀ ਵੇਟ ਵੀ ਦੇਖੋ ਜੀ ਭਾਰਤ ਦੇ ਜਿਹੜੇ ਆਰਮਡ ਫੋਰਸ ਦੇ ਰਿਟਾਇਰਡ ਅਫਸਰ ਨੇ, ਰਿਟਾਇਰਡ ਜੱਜ ਨੇ ਤੇ ਰਿਟਾਇਰਡ ਬਿਊਰੋਕਰੇਟ ਨੇ, ਇਹ ਸਾਰੇ ਤਾਂ ਇਸ ਚੀਜ਼ ਨੂੰ ਮਾੜਾ ਮੰਨਦੇ ਆ ਕਿ ਤੁਸੀਂ ਤਾਂ ਬਹੁਤ ਗਲਤ ਕੰਮ ਕਰਤਾ ਜੀ, ਨੂਪਰ ਸ਼ਰਮਾ ਤਾਂ ਬੜੀ ਬੀਬੀ ਔਰਤ ਵਾ, ਫੇਰ ਕੀ ਹੋ ਗਿਆ ਜੇ ਉਹਨੇ ਹਜ਼ਰਤ ਮੁਹੰਮਦ ਦੀ ਸ਼ਾਨ ਦੇ ਖਿਲਾਫ ਮਾੜੇ ਗੱਲਾਂ ਕਹਿਤੀਆਂ। ਇਸ ਤਰੀਕੇ ਦਾ ਭਾਵ ਜਿਹੜਾ ਹੈਗਾ ਇਹ ਮੁਲਕ ਦੇ ਰਿਹਾ। ਤੁਸੀਂ ਦੱਸੋ ਜਦੋਂ ਕਿਸੇ ਥਾਂ ਦੇ ਉੱਤੇ ਇਸ ਤਰੀਕੇ ਦੀ ਬਿਰਤੀ ਭਾਰੂ ਹੋਵੇ ਕਿ ਸੁਪਰੀਮ ਕੋਰਟ ਦੇ ਜੱਜ ਤੱਕ ਨੂੰ ਜਿਹੜੀ ਆ ਗੱਲ ਨਾ ਕਰਨ ਦਿੱਤੀ ਜਾ ਰਹੀ ਹੋਵੇ, ਉੱਥੇ ਕਿਹੜੇ ਮੂੰਹ ਨਾਲ ਕਿਹਾ ਜਾ ਸਕਦਾ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਸੁੱਖ ਸ਼ਾਂਤੀ ਦਾ ਵਾ। ਜੇ ਅੱਜ ਤਾਮਿਲਨਾਡੂ ਵਾਲੇ ਕਹਿ ਰਹੇ ਨੇ ਨਾ ਕਿ ਸਾਨੂੰ ਵੱਖਰੇ ਤਾਮਿਲਨਾਡੂ ਮੰਗਣ ਲਈ ਮਜਬੂਰ ਨਾ ਕਰੋ, ਉਹ ਭਾਈ ਤੁਸੀਂ ਮਜਬੂਰ ਨਾ ਕਰੋ ਵਾਲੀ ਗੱਲ ਛੱਡੋ, ਤੁਹਾਨੂੰ ਉਸ ਪਾਸੇ ਧੱਕਣਾ ਹੀ ਧੱਕਣਾ। ਸਾਡੇ ਬੰਦਿਆਂ ਨੂੰ ਵੀ ਆ, ਮੈਂ ਅੰਮ੍ਰਿਤਸਰ ਐਲਾਨਨਾਮੇ ਦੀ ਗੱਲ ਕਰਕੇ ਹਟਿਆ, ਇਹਨਾਂ ਨੂੰ ਵੀ ਸ਼ਾਇਦ ਵਹਿਮ ਹੋਵੇ ਕਿ ਆਪਾਂ ਵਿਚਾਲਣਾ ਜਿਹਾ ਰਾਹ ਰੱਖਦੇ ਆ, ਆਪਾਂ ਕਹਿੰਦੇ ਆ ਕਿ ਸਾਨੂੰ ਕਨਫੈਡਰਲ ਬਣਾ ਦਿਓ ਜੀ ਢਾਂਚਾ ਤੇ ਨਹੀਂ ਅਸੀਂ ਖਾਲਿਸਤਾਨ ਵਾਲੇ ਪਾਸੇ ਜਾਣ ਲਈ ਮਜਬੂਰ ਹੋ ਜਾਾਂਗੇ। ਭਾਈ ਉਧਰ ਜਦੋਂ 1999 ਚ 89 ਦੇ ਵਿੱਚ ਜਿਹੜੀਆਂ ਖੁਫੀਆ ਏਜੰਸੀਆਂ ਸੀ ਜਾਂ ਪੰਜਾਬ ਦੇ ਹਾਲਾਤ ਸੀ ਉਹ ਇਹ ਦੱਸ ਰਹੇ ਸੀ ਕਿ ਜੇ ਸਤਵੰਤ ਸਿੰਘ ਤੇ ਕੇਹਰ ਸਿੰਘ ਨੂੰ
ਇੰਦਰਾ ਵਾਲੇ ਕਾਂਡ ਵਿੱਚ ਤੁਸੀਂ ਫਾਂਸੀ ਦੀ ਸਜ਼ਾ ਦਿੱਤੀ ਤਾਂ ਇਹਦਾ ਰਿਜ਼ਲਟ ਇਹ ਨਿਕਲੂ ਕਿ ਜਿਹੜਾ ਖਾਲਿਸਤਾਨੀ ਖਾੜਕੂਵਾਦ ਆ ਇਹ ਹੋਰ ਜ਼ਿਆਦਾ ਵੱਧ ਸਕਦਾ। ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ ਤੇ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ, ਆਪਾਂ ਫਾਂਸੀ ਦੇਣੀ ਹੀ ਦੇਣੀ ਆ, ਤੇ ਦਿੱਤੀ ਵੀ। ਫਿਰ ਉਹਨਾਂ ਨੇ, ਲੋਕਾਂ ਨੇ ਆਖਿਆ ਕਿ ਬਹੁਤ ਹਾਲਾਤ ਜਿਹੜੇ ਨੇ ਖਾੜਕੂਵਾਦ ਅਸੀਂ ਓਵਰ ਪਾਵਰਡ ਕਰ ਲਿਆ ਵਾ, ਕਾਫੀ ਜ਼ਿਆਦਾ ਵੱਡੀ ਗਿਣਤੀ ਚ, ਕਹਿੰਦੇ ਜੀ ਸਟੇਟ ਦੀਆਂ ਏਜੰਸੀਆਂ ਦੀ ਮੈਂ ਤੁਹਾਨੂੰ ਗੱਲ ਦੱਸਦਾ, ਉਹ ਕਹਿੰਦੇ ਜੀ ਅਸੀਂ 91-92 ਚ ਫੌਜ ਲਾ ਕੇ ਖਾੜਕੂਆਂ ਦੀ ਸਰਗਰਮੀ ਨੂੰ ਕਾਫੀ ਹੱਦ ਤੱਕ ਕਾਬੂ ਕਰ ਲਿਆ, ਕੰਟਰੋਲਡ ਕਰ ਲਿਆ। ਤੇ ਹੁਣ ਜੇਕਰ ਆਪਾਂ ਜਿੰਦੇ ਸੁੱਖੇ ਨੂੰ ਫਾਂਸੀ ਦਿੱਤੀ 92 ਦੇ ਵਿੱਚ 10 ਅਕਤੂਬਰ ਨੂੰ 9 ਅਕਤੂਬਰ ਨੂੰ, ਤਾਂ ਕਹਿੰਦੇ ਵੀ ਜਦੋਂ ਅਸੀਂ ਫਾਂਸੀ ਦੇਵਾਂਗੇ ਤਾਂ ਇਹਦੇ ਨਾਲ ਦੁਬਾਰਾ ਅੱਗ ਵੱਧ ਸਕਦੀ ਆ। ਪਰ ਮੁਲਕ ਦੇ ਹਕੂਮਤੀ ਨਿਜ਼ਾਮ ਨੇ ਇਹ ਨਹੀਂ ਸੋਚਿਆ ਕਿ ਅਸੀਂ ਆਪਦੀਆਂ ਏਜੰਸੀਆਂ ਦੀ ਇਸ ਰਿਪੋਰਟ ਦੀ ਕਦਰ ਕਰੀਏ। ਉਹਨਾਂ ਨੇ ਆਖਿਆ ਵੀ ਠੀਕ ਆ, ਇਹ ਗੱਲ ਤਾਂ ਤੁਸੀਂ ਬੇਅੰਤ ਸਿੰਘ ਸਤਵੰਤ ਸਿੰਘ ਮਾਫ ਕਰਨਾ ਸਤਵੰਤ ਸਿੰਘ ਤੇ ਕੇਰ ਸਿੰਘ ਮੌਕੇ ਵੀ ਕਹੀ ਸੀ, ਇਹ ਗੱਲ ਤੁਸੀਂ ਭਾਈ ਜਿੰਦੇ ਸੁੱਖੇ ਮੌਕੇ ਵੀ ਕਹਿ ਰਹੇ ਹੋ। ਅਸੀਂ ਉਦੋਂ ਵੀ ਇਹੀ ਸੋਚਿਆ ਸੀਗਾ ਜਦੋਂ 99 ਦੇ ਵਿੱਚ ਫਾਂਸੀ ਦਿੱਤੀ ਆ, ਤੇ ਹੁਣ 92 ਵਿੱਚ ਵੀ ਇਹੀ ਕਹਿ ਰਹੇ ਆ ਵੀ ਜੇਕਰ 5000 ਮਾਰਨਾ, ਤੇ ਜੇ ਤੁਸੀਂ ਤੁਹਾਡੀ ਗੱਲ ਅਨੁਸਾਰ ਮੰਨੀਏ ਕਿ ਤੁਹਾਨੂੰ 10,000 ਮਾਰਨਾ ਪੈ ਜੂ, ਅਸੀਂ 10,000 ਤਾਂ ਮਾਰ ਲਾਂਗੇ, ਪਰ ਇਹ ਨਹੀਂ ਕਰਨਾ ਕਿ ਅਸੀਂ ਫਾਂਸੀ ਦੇਣ ਤੋਂ ਪਿੱਛੇ ਹਟ ਜਾਈਏ, ਅਸੀਂ ਤਾਂ ਫਾਂਸੀ ਦੇਵਾਂਗੇ। ਇਵੇਂ ਹੀ ਜਿਵੇਂ ਦਰਿਆਈ ਪਾਣੀਆਂ ਦੇ ਲੁੱਟੇ ਜਾਣ ਦੀ ਗੱਲ ਸੀ, ਤਾਂ ਜਦੋਂ ਇਹਨਾਂ ਨੂੰ ਕਿਹਾ ਜਾਂਦਾ ਸੀ ਕਿ ਦੇਖੋ ਉਹਨਾਂ ਨੇ ਇੰਜੀਨੀਅਰ ਮਾਰਤੇ, ਉਹਨਾਂ ਨੇ ਮਜ਼ਦੂਰ ਜਿਹੜੇ ਲੇਬਰ ਕੰਮ ਕਰਦੇ ਸੀ ਉਹ ਮਾਰਤੇ, ਉਹ ਸੀਸ ਤਲੀ ਤੇ ਟਿਕਾਈ ਬੈਠੇ ਨੇ ਕਿ ਪੰਜਾਬ ਦਾ ਪਾਣੀ ਲੁੱਟਣ ਨਹੀਂ ਦੇਣਾ, ਤਾਂ ਉਹ ਕਹਿੰਦੇ ਕੋਈ ਗੱਲ ਨਹੀਂ ਜੀ, ਹਾਲਾਤ ਜਿਹੜੇ ਅਸੀਂ ਕਾਬੂ ਕਰ ਲਾਂਗੇ, ਇਹਨਾਂ ਸਾਰਿਆਂ ਦੇ ਟੱਬਰਾਂ ਸਮੇਤ ਇਹਨਾਂ ਨੂੰ ਮਾਰ ਦਿਆਂਗੇ, ਪਰ ਅਸੀਂ ਪੰਜਾਬ ਦੇ ਪਾਣੀ ਲੁੱਟਣੇ ਹੀ ਲੁੱਟਣੇ ਆ। ਪਿਛਲੇ ਮਹੀਨੇ ਫੇਰ ਇੱਕ ਆ ਜਿਹੜਾ ਸਿੱਧੂ ਮੂਸੇਵਾਲੇ ਦੇ ਗਾਣੇ ਦੇ ਵਿੱਚ ਵੀ ਜਿਹਦਾ ਜ਼ਿਕਰ ਆ, ਆਮ ਆਦਮੀ ਪਾਰਟੀ ਦਾ ਲੀਡਰ ਆ, ਰਾਜ ਸਭਾ ਦਾ ਮੈਂਬਰ ਆ ਉੱਥੇ, ਤੇ ਉਹਨੇ ਭਗਾਈ ਮਾਰੀ ਆ ਕਿ ਜੀ ਅਸੀਂ ਪੰਜਾਬ ਦਾ ਪਾਣੀ ਹਰਿਆਣੇ ਚ ਉੱਪੜਦਾ ਕਰਨਾ ਹੀ ਕਰਨਾ। ਇਸ ਪਾਣੀ ਦੇ ਲਈ ਹਜ਼ਾਰਾਂ ਜਾਨਾਂ ਚਲੇ ਗਈਆਂ, ਕੋਈ ਪਰਵਾਹ ਨਹੀਂ। ਤੇ ਐਵੇਂ ਸਾਡੇ ਬੰਦੇ ਜਿਹੜੇ ਆ ਉਹ 94 ਚ ਕਰੀ ਜਾਂਦੇ ਸੀਗੇ ਵੀ ਨਹੀਂ ਅਸੀਂ ਫਿਰ ਪ੍ਰਭੂ ਸੱਤਾ ਸੰਪੰਨ ਸਿੱਖ ਰਾਜ ਮੰਗਣ ਲਈ ਮਜਬੂਰ ਹੋ ਜਾਵਾਂਗੇ। ਉਹ ਤਾਂ ਕਹਿੰਦੇ ਆ ਮੰਗੋ, ਉਹ ਤਾਂ ਕਹਿੰਦੇ ਆ ਮੰਗੋ, ਫਿਰ ਮੰਗੋ। ਐਵੇਂ ਹੀ ਤਾਮਿਲਨਾਡੂ ਵਾਲੇ ਭਰਾਵਾਂ ਨੂੰ ਕਹਿੰਦੇ ਆ ਕਿ ਤੁਸੀਂ ਐਵੇਂ ਟੋਚਰਾਂ ਜਿਹਾ ਨਾ ਉਡਾਓ, ਐਵੇਂ ਬਹਾਨੇ ਜੇ ਨਾ ਬਣਾਓ। ਉਹ ਤਾਂ ਕਹਿੰਦੇ ਆ ਕਿ ਤੁਸੀਂ ਆਜ਼ਾਦ ਤਾਮਿਲਨਾਡੂ ਮੰਗਣ ਵਾਲੇ ਰਾਹ ਤੁਰੋ। ਸਾਰੇ ਮੁਲਕ ਦੇ ਵਿੱਚ ਅੱਡ-ਅੱਡ ਥਾਵਾਂ ਦੇ ਉੱਤੇ ਇਹ ਬਾਗੀ ਭਾਵਨਾਵਾਂ ਨੂੰ ਲਾਂਬੂ ਲਾ ਕੇ ਉਹ ਚਾਹੁੰਦੇ ਆ ਕਿ ਸਾਰੇ ਮੁਲਕ ਦੀ ਫੌਜ ਆ ਜਿਹੜੀ ਉਹਨੂੰ ਫਿਰ ਕਿਹਾ ਜਾਵੇ ਕਿ ਦੇਖੋ ਜੀ ਬਾਹਰਲੇ ਮੁਲਕਾਂ ਦੇ ਵਿੱਚੋਂ ਸਾਜ਼ਿਸ਼ ਹੋ ਗਈ, ਆਪਣੇ ਮੁਲਕ ਦੇ ਹਰ ਖਿੱਤੇ ਦੇ ਵਿੱਚ ਲਾਂਬੂ ਲੱਗੇ ਪਏ ਨੇ, ਹੁਣ ਤੁਹਾਨੂੰ ਭਾਰਤ ਮਾਤਾ ਦੀ ਰਾਖੀ ਲਈ ਇਹ ਸਾਰੇ ਮਾਰਨੇ ਚਾਹੀਦੇ ਆ। ਸੋ ਆਪਦੇ ਹੀ ਮੁਲਕ ਦੇ ਲੋਕਾਂ ਦੇ ਉੱਤੇ ਜਿਵੇਂ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਚੜ੍ਹਾਈ ਕੀਤੀ ਗਈ ਸੀ, ਉਵੇਂ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੇ ਅੱਡ-ਅੱਡ ਖਿੱਤਿਆਂ ਦੇ ਵਿੱਚ ਵੱਸਦੇ ਲੋਕਾਂ ਦਾ ਘਾਣ ਕਰਨ ਕਰਾਉਣ ਦੀ ਪੂਰੀ ਤਿਆਰੀ ਅਗਲੇ ਕਰੀ ਬੈਠੇ। ਇਸ ਬਹਾਨੇ ਉਹ ਕਹਿੰਦੇ ਆ ਵੀ ਹਰ ਸੂਬੇ ਦੇ ਵਿੱਚ ਜਿਹੜੇ ਜਿਹੜੇ ਲੋਕ ਸਿਰ ਚੱਕਦੇ ਆ, ਪੰਜਾਬ ਦੀ ਲਿਸਟ ਬਣਾ ਲਓ, ਤੇ ਯੁੱਗਗਰਦੀ ਮਾਹੌਲ ਜਦੋਂ ਖਰਾਬ ਹੁੰਦਾ ਉਦੋਂ ਖੁੱਲੇ ਹੱਕ ਹੁੰਦੇ ਆ ਵੀ ਜਿਹਨੂੰ ਚੱਕ ਕੇ ਮਰਜੀ ਮਾਰ ਦੋ, ਉਹ ਚੀਜ਼ ਹੋ ਜੂ ਪੰਜਾਬ ਦੇ ਵਿੱਚ ਵੀ। ਪੰਜਾਬ ਦਾ ਐਵੇਂ ਕਸ਼ਮੀਰ 'ਚ, ਐਵੇਂ ਨਾਗਾਲੈਂਡ, ਐਵੇਂ ਮਨੀਪੁਰ, ਐਵੇਂ ਮਿਜ਼ੋਰਮ, ਤੇ ਐਵੇਂ ਤਾਮਿਲਨਾਡੂ, ਤੇ ਐਵੇਂ ਹੋਰਨਾਂ ਸੂਬਿਆਂ ਦੇ ਵਿੱਚ ਆਪਦੇ ਜਿਹੜੇ ਆਪਦੇ ਹੱਕਾਂ ਦੀ ਲੜਾਈ ਲੜਦੇ ਲੋਕ ਆ ਉਹਨਾਂ ਦਾ ਘਾਣ ਕਰੋ, ਤੇ ਸਾਰੇ ਮੁਲਕ ਨੂੰ ਫਿਰ ਭਾਰਤ ਮਾਤਾ ਕੀ ਜੈ ਕਹਿ ਕੇ ਹਿੰਦੂ ਰਾਸ਼ਟਰ ਗਰਦਾਨ ਦਿਆਂਗੇ। ਇਸ ਤਰੀਕੇ ਦੀਆਂ ਗਿਣਤੀਆਂ ਮਿਣਤੀਆਂ ਕਰਦੇ ਫਿਰਦੇ। ਇੱਥੇ ਪੰਜਾਬ ਦੇ ਵਿੱਚ ਆਰਡਰ ਕਰਤਾ ਅਖੇ ਜੀ ਜਿਹੜੇ ਸੰਤ ਭਿੰਡਰਾਂਵਾਲਾ ਦੀ ਫੋਟੋ ਆ ਇਹ ਨਹੀਂ ਲੱਗਣ ਦੇਣੀ ਬੱਸਾਂ 'ਚ। ਹੁਣ ਸਿੱਖ ਨੌਜਵਾਨਾਂ ਨੇ ਇਸ ਪਾਸੇ ਪੂਰੇ ਜੱਦੋ ਜਹਿਦ ਦੇ ਨਾਲ ਜਿਹੜਾ ਸ਼ੁਰੂ ਕਰ ਲਿਆ ਕੰਮ ਕਿ ਅਸੀਂ ਤੁਸੀਂ ਲਾਹੋ ਫਿਰ ਫੋਟੋਆਂ, ਅਸੀਂ ਤੁਹਾਨੂੰ ਲਾ ਕੇ ਦਿਖਾਵਾਂਗੇ। ਕਿ ਅਸਲ ਵਿੱਚ ਇਹ ਕਰਤੂਤਾਂ ਇਸ ਕਰਕੇ ਕੀਤੀਆਂ ਜਾਂਦੀਆਂ ਨੇ ਕਿ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕੇ ਜਿਹੜੇ ਜਿਹੜੇ ਗੱਜ ਵੱਜ ਕੇ ਮੂਹਰੇ ਹੋ ਕੇ ਪੰਥ ਅਤੇ ਪੰਜਾਬ ਲਈ ਲੜਦੇ ਆ, ਜਿਹੜੇ ਜਿਹੜੇ ਕੌਮ ਦੇ ਹੱਕਾਂ ਹਿੱਤਾਂ ਦੀ ਗੱਲ ਕਰਦੇ ਆ। ਸੋ ਇਸ ਮਾਹੌਲ ਦੇ ਵਿੱਚ ਇੱਕ ਪਾਸੇ ਜਿਹੜੀ ਪਿਛਲੀ ਪੀੜ੍ਹੀ ਦੇ ਯੋਧੇ ਸੀ ਬਲਕਾਰੀ ਜਿਨ੍ਹਾਂ ਨੇ ਜੰਗ ਲੜੀ, ਉਹਨਾਂ ਵਿੱਚੋਂ ਬਹੁਤੇ ਜ਼ਿਆਦਾ ਤਾਂ ਜਿਹੜੇ ਆ ਉਸ ਮੌਕੇ ਚੜ੍ਹਾਈਆਂ ਕਰ ਗਏ, ਸ਼ਹੀਦੀਆਂ ਪਾ ਗਏ, ਕਈ ਬਾਹਰ ਚਲੇ ਗਏ, ਕਈ ਗਵਾਂਢੀ ਮੁਲਕ ਪਾਕਿਸਤਾਨ 'ਚ ਬੈਠੇ ਆ, ਜਿਹੜੇ ਇੱਥੇ ਬੈਠੇ ਆ ਉਹ ਕਈ ਜੇਲ੍ਹਾਂ 'ਚ ਨੇ, ਤੇ ਜਿਹੜੇ ਬਾਹਰ ਨੇ ਉਹ ਵੀ ਹੁਣ ਉਮਰ ਵੱਡੀ ਹੁੰਦੀ ਜਾਂਦੀ ਆ ਕਿਉਂਕਿ ਜਿਨ੍ਹਾਂ ਦੀ ਉਮਰ ਉਦੋਂ
25-30 ਸਾਲ ਸੀ, ਅੱਜ ਉਹਨਾਂ ਦੀ ਉਮਰ ਜਿਹੜੀ ਆ 40 ਤੋਂ 60-70 ਦੇ ਵਿਚਾਲੇ ਆ। ਤਾਂ ਉਹਨਾਂ ਲੋਕਾਂ ਨੂੰ ਇਸ ਮੌਕੇ ਵੱਡੀ ਉਮਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਘੇਰਿਆ ਹੋਇਆ। ਜਿਵੇਂ ਅੱਜ ਖਬਰ ਆਈ ਆ ਕਿ ਭਾਈ ਸਰਜੀਤ ਸਿੰਘ ਪੈਂਟਾ, ਇਹ ਪਰਿਵਾਰ ਜਿਹੜਾ ਭਾਈ ਸਰਜੀਤ ਸਿੰਘ ਪੈਂਟੇ ਦਾ ਪਰਿਵਾਰ ਆ, ਇਹਨਾਂ ਦੀ ਬੇਮਿਸਾਲ ਕੁਰਬਾਨੀ ਸਿੱਖ ਸੰਘਰਸ਼ ਵਿੱਚ। ਬਹੁਤੇ ਲੋਕਾਂ ਨੂੰ ਚੇਤੇ ਨਹੀਂ ਹੋਣਾ, ਭਾਈ ਹਰਜਿੰਦਰ ਸਿੰਘ ਜਿੰਦਾ ਜਿਹੜੇ ਆ ਸਾਡੀ ਕੌਮ ਦੇ ਯੋਧੇ, ਉਹ ਵੀ ਇਸੇ ਪਰਿਵਾਰ ਦੇ, ਇਹਨਾਂ ਦੀ ਰਿਸ਼ਤੇਦਾਰੀ ਚੋਂ ਸੀ। ਤੇ ਹੋਰ ਵੀ ਕਾਫੀ ਲੰਬਾ ਚੌੜਾ ਇਸ ਪਰਿਵਾਰ ਦਾ ਯੋਗਦਾਨ ਹੈ। ਤੋਂ ਇਸ ਪਰਿਵਾਰ ਦੇ ਵਿੱਚੋਂ ਅੱਜ ਉਹਨਾਂ ਦੇ ਭਾਈ ਸਰਜੀਤ ਸਿੰਘ ਪੈਂਟੇ ਦੇ ਪਿਤਾ ਜੀ ਜਥੇਦਾਰ ਸਵਰਨ ਸਿੰਘ, ਉਹ ਅੱਜ ਚੜ੍ਹਾਈ ਕਰ ਗਏ ਆ ਛੱਜਲ ਵੱਡੀ ਦੇ ਵਿੱਚ। ਉਹਨਾਂ ਦੇ ਜਿਹੜਾ ਸੀਗਾ ਅੰਤਮ ਸੰਸਕਾਰ ਜਿਹੜਾ ਅੱਜ ਇਸ ਵੇਲੇ ਹੋ ਰਿਹਾ। ਅਸੀਂ ਵੀ ਅੱਜ ਭਾਈ ਦਲਜੀਤ ਸਿੰਘ ਬਿੱਟੂ, ਜਿਨ੍ਹਾਂ ਦੇ ਸਤਿਕਾਰਯੋਗ ਮਾਤਾ ਦੀ ਚੜ੍ਹਾਈ ਕਰ ਗਏ ਆ, ਉਹਨਾਂ ਕੋਲੋਂ ਆਏ ਆ, ਭੋਗ ਆ ਉੱਥੇ ਵੀ। ਸੋ ਇਹ ਜਿਹੜਾ ਅੱਜ ਦਾ ਦੌਰ ਆ, ਇਸ ਸਮੇਂ ਦੇ ਵਿੱਚ ਸਾਡੀ ਕੌਮ ਦੀ ਜਿਹੜੀ ਅੱਜ ਦੀ ਜਵਾਨੀ ਆ, ਉਹਨੂੰ ਅਸੀਂ ਇਹ ਸਮਝਾਉਣਾ ਚਾਹੁੰਦੇ ਆ। ਬੇਸ਼ੱਕ ਚੰਗੀ ਗੱਲ ਆ ਕਿ ਚਾਹੇ ਉਹ ਸਿੱਧੂ ਮੂਸੇਵਾਲੇ ਦੇ ਕਰਕੇ, ਚਾਹੇ ਦੀਪ ਸਿੱਧੂ ਕਰਕੇ, ਉਹਨਾਂ ਮੁੱਦਿਆਂ ਵੱਲ ਮੁੜ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਸਿੱਖ ਨੌਜਵਾਨਾਂ ਨੇ ਭਾਈ ਬਲਵਿੰਦਰ ਸਿੰਘ ਜਟਾਣੇ ਬਾਰੇ, ਪਾਣੀਆਂ ਬਾਰੇ ਜਾਂ ਹੋਰ ਮਸਲਿਆਂ ਬਾਰੇ ਸਮਝਣਾ ਚਾਹਿਆ, ਪਰ ਅਜੇ ਹੋਰ ਜ਼ਿਆਦਾ ਲੋੜ ਆ ਸਾਡੀ ਕੌਮ ਨੂੰ ਉਹਨਾਂ ਸਾਰੇ ਮਸਲਿਆਂ ਵੱਲ ਜੁੜਨ ਦੀ। ਖਾਸ ਤੌਰ ਦੇ ਉੱਤੇ ਸਾਰੇ ਸੰਸਾਰ ਵਿੱਚ ਜਿਹੜਾ ਸਾਡਾ ਸਿੱਖ ਭਾਈਚਾਰਾ ਖਿਲਰ ਗਿਆ, ਉਹਨੂੰ ਆਪਦੀ ਕੌਮ ਦੇ ਉਹਨਾਂ ਮਸਲਿਆਂ ਬਾਰੇ ਪੂਰੀ ਤਰ੍ਹਾਂ ਪਤਾ ਹੋਵੇ ਕਿ ਸਾਡਾ ਸੰਘਰਸ਼ ਕੀ ਆ। ਤੇ ਜਦੋਂ ਅਸੀਂ ਦੂਜੀਆਂ ਕੌਮਾਂ ਦੇ ਲੋਕਾਂ ਨਾਲ ਗੱਲ ਕਰਨੀ ਆ ਤਾਂ ਸਾਨੂੰ ਪੂਰੀ ਤਿਆਰੀ ਹੋਵੇ ਤੇ ਅਸੀਂ ਆਪਦਾ ਪੱਖ ਸੱਜੇ ਤਰੀਕੇ ਨਾਲ ਪੇਸ਼ ਕਰ ਸਕੀਏ। ਤੇ ਇਹ ਨਾ ਹੋਵੇ ਕਿ ਸਾਨੂੰ ਕੋਈ ਗੱਲ ਪੁੱਛੇ ਤੇ ਸਾਨੂੰ ਪਤਾ ਹੀ ਨਾ ਲੱਗੇ, 2-4 ਗੱਲਾਂ ਤੋਂ ਬਾਅਦ ਅਸੀਂ ਉਲਝ ਕੇ ਬਹਿ ਜਾਈਏ। ਇੱਥੇ ਮੈਂ ਗੱਲ ਹੋਰ ਦੱਸਣੀ ਚਾਹੁੰਦਾ, ਸਾਡੇ ਵਿੱਚ ਬਹੁਤ ਸਾਰੇ ਬੰਦੇ ਜਾਣੇ ਅਣਜਾਣੇ ਉਹ ਕੰਮ ਕਰ ਰਹੇ ਆ ਜਿਹੜਾ ਇੰਡੀਅਨ ਸਟੇਟ ਨੇ ਕਰਨਾ। ਸਟੇਟ ਦੇ ਏਜੰਟਾਂ ਨੂੰ ਤੇ ਇਸ ਗੱਲ ਦੇ ਪੈਸੇ ਮਿਲਦੇ ਹੋਣਗੇ, ਪਰ ਸਾਡੇ ਬੰਦੇ ਫ੍ਰੀ ਜੀ ਉਹ ਕੰਮ ਕਰੀ ਜਾਂਦੇ ਆ। ਉਹ ਕੰਮ ਕੀ ਆ? ਉਹ ਹੈਗਾ ਖਾਲਿਸਤਾਨ ਦੇ ਖਿਲਾਫ ਮਾਹੌਲ ਤਿਆਰ ਕਰਨਾ। ਇਹੋ ਜਿਹੀਆਂ ਘੁਣਤਰਾਂ ਜਿਹੀਆਂ ਕੱਢੀ ਜਾਣੀਆਂ, ਇਹੋ ਜਿਹੇ ਸਵਾਲ ਤੇ ਸ਼ੰਕੇ ਖੜੇ ਕਰੀ ਜਾਣੇ ਤੇ ਬੜੇ ਸਲੀਕੇ ਜਿਹੇ ਨਾਲ ਨਾਲੇ ਕਹੀ ਜਾਣਾ ਉਹ ਤਾਂ ਅਸੀਂ ਖਾਲਿਸਤਾਨ ਦੇ ਹਮਾਇਤੀ ਆ, ਪਰ ਨਾਲ ਦੀ ਨਾਲ ਗੱਲਾਂ ਇਹੋ ਜਿਹੀਆਂ ਕਰਨੀਆਂ ਕਿ ਸੁਣਨ ਵਾਲਾ ਬੰਦਾ ਜਿਹੜਾ ਉਹ ਇਹ ਸਮਝੇ ਕਿ ਖਾਲਿਸਤਾਨ ਤਾਂ ਬੜਾ ਗਲਤ ਵਾ, ਖਾਲਿਸਤਾਨ ਦੇ ਵਿੱਚ ਬਣਨ ਦੇ ਨਾਲ ਤਾਂ ਖਤਰਾ ਹੀ ਬੜਾ। ਸੋ ਇਸ ਤਰੀਕੇ ਦੀਆਂ ਗੱਲਾਂ ਕਰਨ ਵਾਲੇ ਲੋਕ ਆ ਜਿਹੜੇ, ਉਹ ਚਾਹੇ ਕੁਛ ਮਰਜ਼ੀ ਬਣੇ ਫਿਰਨ, ਉਹਨਾਂ ਦੀ ਬਾਣੀ ਬੜੀ ਕੰਠ ਹੋਊਗੀ, ਉਹਨਾਂ ਦਾ ਨਿਤਨੇਮ ਬੜਾ ਵਧੀਆ ਹੋਊ, ਉਹਨਾਂ ਦੇ ਦਾੜੇ ਦਸਤਾਰਾਂ, ਇਹ ਸਾਰੀਆਂ ਗੱਲਾਂ ਕੋਈ ਅਰਥ ਨਹੀਂ ਰੱਖਦੀਆਂ। ਸਾਡੇ ਲਈ ਸਿੱਧੀ ਜੀ ਗੱਲ ਹੈ ਕਿ ਜਿਹੜਾ ਵੀ ਬੰਦਾ, ਜਿਹੜਾ ਵੀ ਘਟਨਾਕ੍ਰਮ, ਜਿਹੜੀ ਵੀ ਜਥੇਬੰਦੀ, ਜਿਹੜਾ ਵੀ ਪਲੇਟਫਾਰਮ ਖਾਲਿਸਤਾਨ ਦੇ ਖਿਲਾਫ ਮਾਹੌਲ ਸਿਰਜਦਾ, ਉਹ ਗਲਤ ਹੀ ਗਲਤ ਹੈ। ਸਾਨੂੰ ਉਹ ਚੀਜ਼, ਉਹ ਧਿਰਾਂ, ਉਹ ਵਿਅਕਤੀ, ਉਹ ਵਰਤਾਰੇ ਹੀ ਪ੍ਰਵਾਨ ਨੇ ਜਿਹੜੇ ਖਾਲਿਸਤਾਨ ਦਾ ਕੇਸ ਮਜ਼ਬੂਤ ਕਰਦੇ ਹੋਣ। ਅਸੀਂ ਇਹ ਨਹੀਂ ਕਹਿੰਦੇ ਕਿ ਸਾਰੀ ਦੀ ਸਾਰੀ ਕੌਮ ਆ ਜਿਹੜੀ ਵੀ ਉਹ ਸਾਡੇ ਨਾਲ ਰਾਤੋਂ ਰਾਤੀ, ਪਰ ਸਾਡਾ ਨਜਾਇਜ਼ ਵਿਰੋਧ ਜਿਹੜਾ ਹੈਗਾ ਉਹ ਨਹੀਂ ਹੋਣਾ ਚਾਹੀਦਾ। ਹਾਂ, ਜੇ ਕਿਸੇ ਨੂੰ ਜਾਇਜ਼ ਕੋਈ ਮਨ ਵਿੱਚ ਸਵਾਲ ਹੈ, ਉਹਨੂੰ ਸਵਾਲ ਪੁੱਛਣ ਦਾ ਹੱਕ ਹੈ, ਪਰ ਇੱਕ ਸਵਾਲ ਜਾਣਬੁੱਝ ਕੇ ਇਸ ਤਰੀਕੇ ਨਾਲ ਪੁੱਛਣੇ ਕਿ ਆਲੇ ਦੁਆਲੇ ਖਾਲਿਸਤਾਨ ਵਿਰੋਧੀ ਮਾਹੌਲ ਸਿਰਜਣਾ, ਇਸ ਸ਼ਰਾਰਤ ਨੂੰ ਇਹ ਨਹੀਂ ਹੈਗਾ ਕਿ ਸਾਨੂੰ ਸਮਝ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਇਹ ਸਾਰਾ ਕੁਝ ਇੱਕ ਬੇਅਕਲੀ ਚੋਂ ਜਾਂ ਅਣਜਾਣਪੁਣੇ ਚ ਨਹੀਂ, ਇਹ ਪੂਰੀ ਸ਼ਰਾਰਤ ਨਾਲ ਕੀਤਾ ਜਾਂਦਾ। ਸੋ ਅਸੀਂ ਸਿੱਖ ਨੌਜਵਾਨੀ ਨੂੰ ਜਿੱਥੇ ਹੋਰ ਬਹੁਤ ਸਾਰੇ ਪੱਖਾਂ ਤੋਂ ਸੁਚੇਤ ਕਰਦੇ ਆ, ਉੱਥੇ ਇਸ ਗੱਲ ਤੇ ਵੀ ਸੁਚੇਤ ਕਰਦੇ ਆ ਕਿ ਜਿਹੜੇ ਤਾਮਿਲਨਾਡੂ ਦੇ ਵਿੱਚ ਅੱਜ ਇਹ ਜਦੋਂ ਕਾਰਵਾਈ ਹੋਈ ਆ, ਜਿਹਦਾ ਅੱਜ ਸੋਸ਼ਲ ਮੀਡੀਆ ਤੇ ਬਹੁਤ ਖਲਾਰਾ ਪਿਆ ਹੋਇਆ ਕਿ ਉਹਨਾਂ ਨੇ ਆਜ਼ਾਦ ਤਾਮਿਲਨਾਡੂ ਮੰਗਣ ਦੀ ਇੱਕ ਤਰੀਕੇ ਨਾਲ ਚੇਤਾਵਨੀ ਦਿੱਤੀ ਆ ਕਿ ਨਹੀਂ ਉਸ ਰਾਹ ਤੁਰਨਾ ਪਊ। ਇੱਥੇ ਸਾਡੇ ਬਹੁਤ ਸਾਰੇ ਲੋਕ ਜਿਹੜੇ ਨੇ ਇਹਦੇ ਚ ਮੇਨ ਮੇਖ ਕੱਢਣ ਲੱਗੇ ਹੋਏ ਨੇ। ਇਹੀ ਉਹ ਬੰਦੇ ਆ ਜਿਨ੍ਹਾਂ ਨੂੰ ਭਾਰਤੀ ਰਾਸ਼ਟਰਵਾਦ ਦਾ ਬੁਖਾਰ ਚੜਿਆ ਹੋਇਆ। ਅਸੀਂ ਇਹਨਾਂ ਨੂੰ ਸਮਝੂ ਕੇ ਜੇ ਕਹੀਏ ਵੀ ਨਾਲ ਲਾ ਲਾਂਗੇ, ਇਹ ਕੋਈ ਗੱਲ ਨਹੀਂ। ਇਹਨਾਂ ਦੇ ਤਾਂ ਜਦੋਂ ਗਲ 'ਚ ਟਾਇਰ ਪਾਇਆ ਹੋਊ, ਜਦੋਂ ਘਰ ਦੇ ਵਿੱਚ ਜ਼ੁਲਮ ਹੋ ਰਿਹਾ ਹੋਊਗਾ, ਉਦੋਂ ਸ਼ਾਇਦ ਅਕਲ ਆਵੇ ਕਿ ਅਸੀਂ ਐਵੇਂ ਖਾਲਿਸਤਾਨ ਦਾ ਵਿਰੋਧ ਕਰਦੇ ਹੈ, ਸਾਡੇ ਤਾਂ ਗਲ 'ਚ ਟਾਇਰ ਪਾਈ ਬੈਠੇ ਆ। ਪਰ ਅਸੀਂ ਚਾਹੁੰਦੇ ਨਹੀਂ ਕਿ ਇਹਨਾਂ ਨੂੰ ਇਸ ਤਰੀਕੇ ਨਾਲ ਅਕਲ ਆਵੇ। ਸੱਚੇ ਪਾਤਸ਼ਾਹ ਇਹਨਾਂ ਨੂੰ ਸਮਤ ਬਖਸ਼ਣ ਤੇ ਸਹੀ ਦਿਸ਼ਾ ਤੇ ਸਹੀ ਦਸ਼ਾ ਵੱਲ ਇਹ ਲੋਕ ਮੁੜਨ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਕਾਮਨਾ ਕਰਦੇ ਹਾਂ ਕਿ ਭਾਰਤੀ ਹਾਕਮਾਂ ਨੂੰ ਹਿੰਦੂ ਕੱਟੜਪੰਥੀਆਂ ਨੂੰ ਸੁਰਤ ਆਊ ਤੇ ਉਹ ਹਕੀਕਤ ਨੂੰ ਪਛਾਣਨਗੇ ਤੇ ਮਨੁੱਖਤਾ ਦੇ ਘਾਣ ਹੋਣ ਤੋਂ ਬਚਾਉਣਗੇ, ਉੱਥੇ ਅਸੀਂ ਤਾਮਿਲਨਾਡੂਆਂ ਤੋਂ ਤੇ ਮਿਜ਼ੋਆਂ ਤੋਂ, ਨਾਗਿਆਂ ਤੋਂ, ਕਸ਼ਮੀਰੀਆਂ ਤੋਂ
ਹੋਰਨਾਂ ਲੋਕਾਂ ਤੋਂ ਆਸ ਕਰਦੇ ਹਾਂ ਕਿ ਆਪਸੀ ਸਹਿਚਾਰ ਬਣਾ ਕੇ ਸਾਰੇ ਜਿਹੜੇ ਭਾਰਤ ਦੇ ਸਤਾਏ ਹੋਏ ਲੋਕ ਆ ਉਹ ਇੱਕ ਪਲੇਟਫਾਰਮ ਤੇ ਆਉਣਗੇ, ਤਾਂ ਕਿ ਸੁਚੱਜੇ ਤਰੀਕੇ ਨਾਲ ਆਪੋ ਆਪਣੇ ਹੱਕਾਂ ਦੀ ਪ੍ਰਾਪਤੀ ਕੀਤੀ ਜਾ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।